पीटीआई वालों को जो स्पेशली यहाँ बैठे, आप में से किसी को तो पता भी नहीं इमरान खान क्यों हीरो है। वो तो मैंने देखा क्रिकेट खेलते हुए उसको, आप तो पता भी नहीं होते। आपको इसी 2 अचीवमेंट्स बताए इमरान खान की। ਤੇ ਉਹਦਾ ਮਾਈਕ ਵੀ ਬੰਦ ਕਰਾਤਾ, ਜਦੋਂ ਸੱਚ ਦੀ ਆਵਾਜ਼ ਆਉਂਦੀ ਹੈ ਤਾਂ ਮਾਈਕ ਬੰਦ ਕਰਾ ਦਿੰਦਾ ਫੌਰਨ। ਓਏ ਉਹਦੀ ਇਹ ਇੱਕ ਗੱਲ ਤੇਰੀ ਸਾਰੀ ਜ਼ਿੰਦਗੀ ਤੋਂ ਵੱਡੀ ਹੈ। ਉਹ ਇੱਕ ਦਗੜਦੱਲਾ ਆਇਆ ਸੀ ਕਾਸਿਮ ਅਲੀ ਸ਼ਾਹ, ਹਾਂਜੀ, ਉਹਨੇ ਆਇਆ, ਬੜੀ ਉਹਨੇ ਆਵਾਜ਼ਾਂ ਬੁਲੰਦ ਕੀਤੀਆਂ ਜਨਾਬ ਇਮਰਾਨ ਖਾਨ ਦੇ ਖਿਲਾਫ। ਫਿਰ ਉਹਨਾਂ ਨੇ ਲਾਂਚ ਕੀਤਾ ਜਨਾਬ ਉਹ ਇੰਜੀਨੀਅਰ ਦਗੜਦੱਲਾ, ਉਹ ਮੇਰਾ ਮਤਲਬ ਹੈ ਕਿ ਪਲੰਬਰ, ਉਹ ਜਿਵੇਂ ਉਹ ਨਹੀਂ ਸੀ ਹੁੰਦਾ ਉਹ ਲਾਲ ਟੋਪੀ ਵਾਲਾ, ਹਾਂ, ਉਹ ਲਾਲ ਟੋਪੀ ਵਾਲਾ ਜਿਹੜਾ ਉਹ ਕਹਿੰਦਾ ਹੁੰਦਾ ਸੀ ਬਸ 5 ਸਾਲ में पाकिस्तान दुनिया की। अस्सलाम वालेकुम लो जी, तुसीं देख रहे पंजाबी चैनल, तुहाडे सारिਆਂ ਦਾ ਲਾਈਕ ਮੈਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ, ਜਿਵੇਂ ਅਸੀਂ ਇਹ ਚੋਰਾਂ ਲੁਟੇਰਾਂ ਤੇ ਇਹਨਾਂ ਦੇ ਹੈਂਡਰਾਂ ਨੂੰ ਤੁੰਨੀ ਆ ਰਹੇ ਹਾਂ, ਹਾਂਜੀ, ਉਂਝ ਹੀ ਇਹ ਸਾਡੀਆਂ ਆਵਾਜ਼ਾਂ ਤੁੰਨੀ ਜਾ ਰਹੇ ਨੇ ਫਾਇਲਵਾਲ ਦੇ ਵਿੱਚ, ਹਾਂਜੀ, ਚੈਨਲ ਸਾਰੇ ਤੁੰਨੀ ਆ ਰਹੇ ਨੇ, ਫਟਾਫਟ ਤੁੰਨਈਆ ਹੋ ਰਿਹਾ। अगर अजे तक तुसीं सबसक्राइब नहीं किया, सबसक्राइब कमेंट्स लाइक जरूर करो। अज मैं तुहाडे सामने लैके आया वां एक होर नवां दगड़दल्ला। हाँ जी, ये दगड़दल्ला जनाब लंबे वालां लई चुड़ैल। हाँ जी, तुसीं सारे जानते होवोगे इन्हां नूं, अगर नहीं जानते तो हुण जान जाओगे, क्योंकि कंपनी की एक गल बड़ी अच्छी है। हाँ, वो किहड़ी अच्छी गल है कि कंपनी ने हर दगड़दल्ला अपने बूट के थले रखा है। हाँ जी, और जिस दगड़दल्ले नूं उसे बूट नाल लत्त मारदी है कंपनी, वो फटाफट उठ के आके ते इमरान खान के खिलाफ बकवास करनी शुरू कर दिंदा। हाँ जी, तुसीं देखिया होना जिवें वो एक दगड़दल्ला आया सी कासिम अली शाह, हाँ जी, उन्हें आया, बड़ी उन्हें आवाज़ां बुलंद कीतियां जनाब इमरान खान के खिलाफ, कोई गलबात शुरू कर दी उन्हें, तो की होया, ਉਹ ਲਿੱਤਰ ਪਏ ਨੇ, ਉਹ ਲਿੱਤਰ ਪਏ ਨੇ, ਲਿੱਤਰ ਵੀ ਪੁੱਠੇ ਕਰਕੇ ਮਾਰੇ ਲੋਕਾਂ ਨੇ, ਸਿੱਧੇ ਵੀ ਨਹੀਂ ਮਾਰੇ। ਹਾਂ, ਉਹ ਮਾਰੇ ਜੀ ਉਹਦੀ ਟਿੰਡ ਤੇ, ਉਹ ਵਾਪਸ ਲੈਂਦਾ, ਵਾਪਸ ਆਉਂਦਾ, ਉਹਦਾ ਜਿਹੜਾ ਨਾ ਕੰਮ ਹੀ ਤਮਾਮ ਹੋ ਗਿਆ, ਵਾਪਸ ਨਹੀਂ ਆਇਆ, ਫਾਰਗ ਹੋ ਗਿਆ। ਉਹਨੇ ਹੱਥ ਜੋੜਤੇ ਕਿ ਭਾਜੀ ਹਾਂ ਨਹੀਂ, ਇਹ ਝੂਠਾ ਕੰਮ ਮੇਰੇ ਕੋਲ ਨਹੀਂ ਹੁੰਦਾ, ਤੁਹਾਡੀ ਮਿਹਰਬਾਨੀ, ਜੋ ਤੁਸੀਂ ਕਿਹਾ ਸੀ ਉਹ ਮੈਂ ਕਰਤਾ, ਡਿਊਟੀ ਪੂਰੀ ਕਰਦੀ, ਆਵਾਮ ਨਹੀਂ ਮੰਨਦੀ। ਫਿਰ ਉਹਨਾਂ ਨੇ ਲਾਂਚ ਕੀਤਾ ਜਨਾਬ ਉਹ ਇੰਜੀਨੀਅਰ ਦਗੜਦੱਲਾ, ਉਹ ਮੇਰਾ ਮਤਲਬ ਹੈ ਕਿ ਪਲੰਬਰ, ਉਹ ਪਲੰਬਰ ਜੀ ਆ, ਉਹ ਐਸੀ ਉਹਦੀ ਤੇ ਬੜੀ ਇੱਜ਼ਤ ਹੁੰਦੀ ਸੀ ਯਾਰ ਕਿਸੇ ਦਾ। ਹਾਂ, ਲੋਕੀ ਕਹਿੰਦੇ ਸੀ ਕਿ ਯਾਰ ਉਹ ਜਿਵੇਂ ਉਹ ਨਹੀਂ ਸੀ ਹੁੰਦਾ ਉਹ ਲਾਲ ਟੋਪੀ ਵਾਲਾ, ਹਾਂ, ਉਹ ਲਾਲ ਟੋਪੀ ਵਾਲਾ ਜਿਹੜਾ ਉਹ ਕਹਿੰਦਾ ਹੁੰਦਾ ਸੀ ਬਸ 5 साल में पाकिस्तान दुनिया की नंबर 1 ताकत बन जाएगा, पाकिस्तान में दुनिया के फैसले हुआ करेंगे। हाँ, ये ਜਿਹੜਾ ਨਾ ਲਾਲ ਟੋਪੀ ਵਾਲਾ ਜਿਹੜਾ ਨਾ ਕਹਿੰਦਾ ਸੀ। ਹਾਲਾਂਕਿ ਇਹ ਪੇਸ਼ੈਂਟ ਕੋਈ ਬਿਲਕੁਲ ਠੀਕ ਹੈ, ਇਹ ਕਿਸੇ ਬਜ਼ੁਰਗ ਦੀ ਹੈ, ਬਹੁਤ ਬੜੇ ਬਜ਼ੁਰਗ ਗੁਜ਼ਰੇ ਨੇ, ਉਹਨਾਂ ਦੀ ਪੇਸ਼ੈਂਟ ਕੋਈ ਹੈ, ਪੇਸ਼ੈਂਟ ਕੋਈ ਬਿਲਕੁਲ ਠੀਕ ਹੈ। ਕਿਦੋਂ ਹੋਣਾ, ਹਾਂ, ਇਹ ਟਾਈਮ ਦਾ ਨਹੀਂ ਪਤਾ ਕਿਸੇ ਨੂੰ। ਇਹ ਨਾ ਦਗੜਦੱਲਿਆਂ ਤੋਂ ਜਾਨ ਛੁੱਟੇਗੀ ਜਿਹੜਾ ਨਾ, ਪਾਕਿਸਤਾਨ ਕਿਤੇ, ਹਾਂ ਜੀ, ਕੋਈ ਦੁਨੀਆ ਦੇ ਨਕਸ਼ੇ 'ਤੇ ਉਭਰੇਗਾ, ਉਵੇਂ ਨਹੀਂ। ਅਤੇ ਉਹ ਲਾਲ ਟੋਪੀ ਵਾਲਾ ਜਿਵੇਂ ਉਹ ਖੱਜਲ ਖਰਾਬ ਹੋਇਆ, ਅੱਜ ਕੱਲ੍ਹ ਉਹਦੀ ਹਸੀਅਤ ਬਿਲਕੁਲ ਉਹ ਜੋਕਰ ਦੀ ਹੈ, ਬੰਦੂਕ ਜੀ ਫੜ ਕੇ ਦੌੜਿਆ ਹੁੰਦਾ ਇੱਧਰ ਉੱਧਰ। ਉਹ ਲੋਕੀ ਨੇ ਗਾਣਾ ਗੋਲਾ ਲਾਇਆ ਉਹਦੇ 'ਤੇ ਕਿ ਬਾਗ 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 ਬਾਗ, ਪਤਾ ਨਹੀਂ ਅੱਗੇ ਕੋਈ ਲਫ਼ਜ਼ ਕਹਿੰਦੇ ਨੇ। ਹਾਂ, ਜਿਵੇਂ ਉਹਦਾ ਹਾਲ ਹੋਇਆ ਬੇੜਾ ਗਰਕ। ਹਾਂ ਜੀ, ਐਵੇਂ ਇੰਜੀਨੀਅਰ ਮਿਰਜ਼ਾ ਜਿਹੜਾ, ਉਹ ਵੀ ਆਪਣਾ ਜ਼ਿੰਦਾ ਯਜ਼ੀਦ ਦੀ ਬੈਤ ਕਰਨ ਵਾਲਾ, ਹਾਂ, ਮੁਰਦਾ ਯਜ਼ੀਦ ਨੂੰ ਗਾਲਾਂ ਕੱਢਣ ਵਾਲਾ, ਜ਼ਿੰਦਾ ਯਜ਼ੀਦ ਦੀ ਬੈਤ ਕਰਕੇ ਆ ਗਿਆ। ਹਾਂ ਜੀ, ਔਰ ਆ ਕੇ ਜਨਾਬ ਇਮਰਾਨ ਖਾਨ ਦੇ ਖਿਲਾਫ ਜੀ ਉਹਨਾਂ ਨੇ ਬਕਵਾਸ ਕਰਨੀ ਸ਼ੁਰੂ ਕੀਤੀ। ਅਤੇ ਹੋਇਆ ਕੀ ਫਿਰ, ਲਿੱਤਰੋ ਲਿੱਤਰੀ ਅਤੇ ਛਿੱਤਰੋ ਛਿੱਤਰੀ। ਹਾਂ, ਉਹਦੇ ਜਿਹਨੂੰ ਕਹਿੰਦੇ ਸੀ ਮੇਰੇ ਸਟੂਡੈਂਟ ਹੈ, ਹਾਂ, ਉਹੀ ਉਹਨੂੰ ਪੈ ਗਏ। ਹਾਂ, ਸਾਡੇ ਵਰਗੇ ਵੀ ਸੁਣਦੇ ਸੀ ਯਾਰ ਕਿ ਯਾਰ ਅੱਛੀ ਗੱਲ ਹੈ, ਚਲੋ ਉਹ ਜਿਹੜੀ ਦੀਨੀ ਗੱਲ ਕਰਦਾ, ਹਾਂ, ਬੰਦਾ ਉਹ ਵੀ ਸੁਣ ਲੈਂਦਾ। ਲੇਕਿਨ ਪ੍ਰੋਬਲਮ ਇਹ ਆ ਜਾਂਦਾ ਉਹਦੇ ਵਿੱਚ ਕਿ ਯਾਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ, ਹਾਂ, ਜ਼ਿੰਦਾ ਯਜ਼ੀਦ ਦੀ ਬੈਤ ਕਰ ਰਿਹਾ, ਉਹ ਦੀਨੀ ਮਾਮਲੇ 'ਚ ਤੁਹਾਨੂੰ ਕਹਿ ਰਿਹਾ ਕਿ ਜੀ ਡਟ ਕੇ ਖੜੇ ਹੋ ਜਾਓ, ਹਾਂ, ਆਪ ਲੰਮਾ ਪਿਆ ਆ। ਇਹ ਤਾਂ ਗੱਲ ਗਲਤ ਹੈ ਨਾ। ਫਿਰ ਅਸੀਂ ਉਹ ਚਾਹੇ ਅੱਛੀਆਂ ਗੱਲਾਂ ਹੀ ਦੱਸ ਰਿਹਾ, ਲੇਕਿਨ ਉਹ ਅਸੀਂ ਕਿਵੇਂ ਮੰਨ ਲਈਏ ਵੀ ਉਹਦੀ ਗੱਲ, ਹਾਂ, ਕਿ ਬਈ ਉਹ ਇੱਕ ਪਾਸੇ ਆਪਣੀ, ਕਿਉਂਕਿ ਸਾਬਤ ਨਹੀਂ ਨਾ ਕਰ ਸਕਿਆ। ਜਾਂ ਤਾਂ ਹੁੰਦਾ ਨਾ ਕਿ ਸਾਬਤ ਕਰੇ, ਆਪਣੀ ਜ਼ਿੰਦਗੀ 'ਚ ਵੀ ਖੜਾ ਹੁੰਦਾ ਯਜ਼ੀਦ ਦੇ ਅੱਗੇ, ਹਾਂ, ਕਿ ਬਈ ਨਹੀਂ, ਇਹ ਜਿਹੜੀ ਬਰਬਰੀਅਤ ਹੋ ਰਹੀ ਹੈ ਇੱਥੇ, ਮੈਂ ਜਿਹੜਾ ਨਾ ਇਮਰਾਨ ਖਾਨ ਮਜ਼ਲੂਮ ਹੈ, ਹਾਂ, ਲੇਕਿਨ ਨਹੀਂ, ਇਹਨੇ ਜਾ ਕੇ ਜਿਹੜਾ ਨਾ ਜ਼ਿੰਦਾ ਯਜ਼ੀਦ ਦੀ ਕਦਮਬੋਸੀ ਕੀਤੀ, ਹਾਂ, ਅਤੇ ਮੁਰਜ਼ਾ ਯਜ਼ੀਦ ਨੂੰ ਗਾਣਾ ਗੁਣਾ ਕੱਢਦਾ ਰਿਹਾ। ਅਤੇ ਉਹ ਫਿਰ ਦੇਖ ਲਓ ਫਿਰ ਕੀ ਹਾਲ ਹੋਇਆ ਉਹਦਾ। ਉਹ ਹਰ ਬੰਦਾ ਐਸੀ ਤੈਸੀ ਫਿਰ ਕੇ ਰੱਖ ਦਿੱਤੀ ਉਹਦੀ, ਫਾਰਗ ਹੋ ਗਿਆ। ਹਾਂ, ਹੁਣ ਵੀ ਕਦੀ ਕਦੀ ਨਿਕਲ ਕੇ ਆਉਂਦਾ, ਕੋਈ ਨਾ ਕੋਈ ਸ਼ੁੱਧ ਨਹੀਂ ਛੱਡਦਾ। ਹਾਂ, ਲੇਕਿਨ ਜਿੱਥੇ ਨਿਕਲਦਾ ਉਹਨੂੰ ਉੱਥੇ ਨੱਪ ਦਿੱਤਾ ਜਾਂਦਾ, ਚੱਲ ਪਲੰਬਰ
ਫਾਰਗ ਹੋ। ਹਾਂਜੀ, ਤੇ ਉਹਦੇ ਬਾਅਦ ਜਨਾਬ ਸ਼ਾਹਦ ਅਫਰੀਦੀ ਦੇਖ ਲਓ, ਸ਼ਾਹਦ ਅਫਰੀਦੀ ਲਾਂਚ ਕੀਤਾ ਗਿਆ। ਉਹਨੂੰ ਤੇ ਇੰਨੀ ਕੁ ਵਾਰੀ ਲਾਂਚ ਕੀਤਾ ਗਿਆ, ਉਹਦਾ ਲਾਂਚਿੰਗ ਪੈਡ ਹੀ ਖਰਾਬ ਹੋ ਗਿਆ, ਧੂਏ ਉੱਠ ਰਹੇ ਨੇ ਉਹਦੇ ਲਾਂਚਿੰਗ ਪੈਡ ਤੋਂ। ਹਾਂ, ਉਹਨੂੰ ਬੜੀ ਦੇਰ ਤੋਂ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਇਮਰਾਨ ਖਾਨ ਦੇ ਮੁਕਾਬਲੇ ਦੇ ਵਿੱਚ ਲੈ ਕੇ ਆਇਆ ਜਾਏ ਇਹਨੂੰ। ਹਾਂਜੀ, ਉਹ ਇਹ ਅਫਰੀਦੀ ਇਹਦੀ ਸ਼ਕਲ ਦੇਖੋ ਬਗੈਰਤ ਦੀ। ਹਾਂ, 2 ਜਮਾਤਾਂ ਨਹੀਂ ਪੜਿਆ ਬਗੈਰਤ, ਬੋਲਣਾ ਇਹਨੂੰ ਆਉਂਦਾ ਨਹੀਂ, ਦਿਮਾਗ ਇਹਦਾ ਹੈ ਕੋਈ ਨਹੀਂ। ਇਹ ਮੁਕਾਬਲਾ ਕਰੇਗਾ। ਕੰਪਨੀ ਵੀ ਸ਼ਹਿਜ਼ਾਦੀ ਹੈ ਨਾ ਜੀ ਜੀ, ਇਹਦੀ ਅਫਰੀਦੀ ਦੀ ਕਾਬਲੀਅਤ ਹੈ, ਜੀ ਕੰਪਨੀ ਦੀ ਕਾਬਲੀਅਤ ਹੈ। ਹਾਂ, ਤਾਂ ਹੀ ਇਹ ਫਾਇਰਵੈਲ ਜਿੱਤਣ ਦਿੰਦੇ ਨੇ, ਅਸੀਂ ਸੱਚ ਜੀ ਦੱਸਦੇ ਪਏ ਹਾਂ। ਹਾਂ, ਨਹੀਂ ਸਹੀ ਗੱਲ ਹੈ ਯਾਰ, ਇਹਦੇ ਮਤਲਬ ਦੇਖੋ ਨਾ। ਤੇ ਹੁਣ ਜੇ ਉਹ ਵੀ ਫਾਰਗ ਹੋ ਗਿਆ, ਅਫਰੀਦੀ ਵੀ ਗਿਆ ਚਲਾ। ਹਾਂ, ਹੁਣ ਦੇਖੋ ਉਹ ਇੱਕ ਹੋਰ ਨਵਾਂ ਆਪਣਾ ਉਹ ਦਗੜ ਦੱਲਾ ਲੈ ਕੇ ਆਏ ਨੇ, ਉਹ ਲੰਬੇ ਮਾਲ ਵਾਲੀ ਡੈਨ ਜਿਹੜੀ ਹੈ। ਹੁਣ आंधे हो की कह रही है डैन, जरा सुनो डैन की कह रही है। मैं आपको बता दूं ये पीटीआई वालों को जो स्पेशली यहाँ बैठे, आप में से किसी को तो पता भी नहीं इमरान खान क्यों हीरो है। वो तो मैंने देखा क्रिकेट खेलते हुए उसको, आप तो पता भी नहीं होते। आपको किसी 2 अचीवमेंट्स बताए इमरान खान की, क्योंकि अम्मी अबू ने कह दिया हीरो है तो हीरो हो गया। हो सकता है हीरो, मैं नहीं कह रहा हूं नहीं है, मगर आप बगैर क्वालिफिकेशन के जब बंदा हीरो कर देते हैं ना तो कौन दबाव दे दीजिए। आना बताए ना क्या क्या किया उसने। उसके 18 अस्पताल में मैं शेख रशीद भी गिनवा देता हूं आपको। ऐसे नहीं होगा, तो मैं मानता हूं मान ले, मैं देता हूं, मैं वोट देता हूं इमरान खान। आप लोग एक मुसलमान को कन्विंस करेंगे, ठीक है जी। अस्सलाम वालेकुम। देखिए, उसने शौकत खानम बनाया, उसने हमें जगाया। हम सोई हुई कौम थे, हम तो मरे हुओं से बदतर थे। जिस तरह पहले उन्होंने तिलावत की थी, उन्होंने बाद में तर्जुमा बताया था। उन्होंने कहा था हमें कौन जगाएगा, हम तो मरे हुओं से भी बदतर हैं। और हम तो वाकई ऐसे थे। मेरी बात सुनिए, उनका माइक बंद करें प्लीज, और मेरे बात तो सुनते। मैं सवाल करके जवाब देना। इसराइल चाहता है 2 स्टेट सोल्यूशन, अमेरिका चाहता है 2 स्टेट सोल्यूशन। मुसलमान 2 स्टेट सोल्यूशन नहीं मान सकता कभी, पता ना आपको। आप मानती है 2 स्टेट? तो इमरान खान को समझाएं, उससे स्टार्ट किया 2 स्टेट सोल्यूशन। आप बताएं मुझे, मैं शौकत खानम को चाटूं या इसराइल के बच्चे बचाऊं अपने फलस्तीन के? आप मुझे बताएं ना, जितने बंदे उसने बचाए ना, 30,000 एक दिन में मर गए मेरे बच्चे। लो जी, ਇਹ डैन ਡੈਨ ਜਿਹੜੀ ਕਿ ਬੰਦਿਆਂ ਨੂੰ ਚਿਮੜ ਜਾਂਦੀ ਹੈ। ਹਾਂ, ਤੇ ਬੰਦੇ ਫਿਰ ਨੱਚਦੇ ਫਿਰਦੇ ਕਿਸੇ ਪੀਰ ਫਕੀਰ ਕੋ, ਕਿਸੇ ਜੀ ਕੋਈ ਡੈਨ ਚਿਮੜ ਗਈ ਸਾਨੂੰ ਲੰਬੇ ਵਾਲਾਂ ਵਾਲੀ। ਹਾਂ, ਉਹ ਪੀਰ ਵੀ ਦੇਖ ਕੇ ਕਹਿੰਦਾ ਕਿ ਵੀ ਬਹੁਤ ਹੀ ਕੋਈ ਬਗੈਰਤ ਕਿਸਮ ਦੀ ਡੈਨ ਹੈ। ਹਾਂ, ਜਿਹੜੀ ਚਿਮੜੀ ਹੈ, ਇਹ ਰੰਗਬਾਜ਼ ਨੂੰ ਲੈ ਕੇ ਆਈ ਕੰਪਨੀ ਸਾਹਮਣੇ ਲਿਆ ਕੇ। ਅੱਛਾ, ਇਹ ਹੁਣ ਜੋ ਗੱਲਾਂ ਕਰ ਰਿਹਾ ਨਾ, ਜੋ ਬਕਵਾਸ ਕਰ ਰਿਹਾ ਹਾਂ ਇਮਰਾਨ ਖਾਨ ਦੇ ਬਾਰੇ, ਕਿ ਇਮਰਾਨ ਖਾਨ ਦੇ ਕਾਰਨਾਮੇ, ਯਕੀਨ ਕਰੋ ਕਿ ਇਮਰਾਨ ਖਾਨ ਦੇ ਕਾਰਨਾਮੇ ਇੱਥੇ ਗਿਣਵਾਉਣੇ ਸ਼ੁਰੂ ਕਰਦੀ ਹੈ ਨਾ। ਹਾਂ, ਤੇ ਇਹ ਵੀਲੌਗ 1 ਘੰਟੇ ਦਾ ਹੋ ਜਾਏ, ਹਾਂ, ਤੇ ਉਹ ਮੁੱਕਣ ਨਾ ਇੰਨੀਆਂ ਉਹਦੀਆਂ। ਲੇਕਿਨ ਤੁਸੀਂ ਸਭ ਤੋਂ ਬੜੀ ਗੱਲ ਜਿਹੜੀ ਹੈ ਨਾ, ਜਿਹੜੀ ਦੇਖੋ ਉਹਨੂੰ ਉਹਨੇ ਕੰਟੈਸਟ ਕੀਤਾ, ਉਹਨੇ ਦੱਸਿਆ ਉਹਨੂੰ ਕਿ ਉੱਥੇ ਉਹਦਾ ਮਾਈਕ ਵੀ ਬੰਦ ਕਰਾ ਦਿੱਤਾ। ਜਦੋਂ ਸੱਚ ਦੀ ਆਵਾਜ਼ ਆਉਂਦੀ ਉਹਦਾ ਮਾਈਕ ਬੰਦ ਕਰਾ ਦਿੰਦਾ ਫੌਰਨ, ਉਹ ਮਾਈਕ ਬੰਦ ਕਰ ਦਿਓ ਵੀ ਇਹ ਤਾਂ ਸੱਚ ਬੋਲ ਰਹੀ ਹੈ। ਹਾਂ, ਉਹਨੇ ਕਿਹਾ ਕਿ ਉਹਨੇ ਸਾਡੀਆਂ ਅੱਖਾਂ ਖੋਲਤੀਆਂ ਨੇ। 75 ਸਾਲ ਤੋਂ ਸਾਡੀਆਂ ਅੱਖਾਂ ਬੰਦ ਸੀ, ਇਹ ਚੋਰ ਲੁਟੇਰੇ ਸਾਡੇ 'ਤੇ ਹੁਕਮਰਾਨੀ ਕਰ ਰਹੇ ਸੀ, ਇਹ ਲੁੱਟ ਮਾਰ ਕਰ ਰਹੇ ਸੀ। ਉਹਦੀ ਇਹ ਇੱਕ ਗੱਲ ਤੇਰੀ ਸਾਰੀ ਜ਼ਿੰਦਗੀ ਤੋਂ ਵੱਡੀ ਹੈ। ਹਾਂ, ਤੇਰੀ ਸਾਰੀ ਜ਼ਿੰਦਗੀ 'ਤੇ ਭਾਰੀ ਹੈ ਖਾਨ ਦੀ ਇੱਕ ਗੱਲ, ਬਾਕੀ ਗੱਲਾਂ 'ਤੇ ਛੱਡ ਦਿਓ। ਉਹਨੇ ਯੂਨੀਵਰਸਿਟੀਆਂ ਬਣਾਈਆਂ, ਉਹਨੇ ਵਰਲਡ ਕੱਪ ਜਿੱਤਿਆ, ਉਹਨੇ ਹਸਪੀਟਲ ਬਣਾਇਆ, ਜਦੋਂ ਇਕਤਦਾਰ 'ਚ ਆਇਆ ਉਹਨੇ ਗਰੀਬਾਂ ਦਾ ਖਿਆਲ ਕੀਤਾ, ਅਹਿਸਾਸ ਪ੍ਰੋਗਰਾਮ ਦਿੱਤਾ, ਉਹਨੇ ਹੈਲਥ ਕਾਰਡ ਦਿੱਤਾ, ਜੋ ਅੱਜ ਤੱਕ 75 ਸਾਲ 'ਚ ਕਿਸੇ ਨੇ ਨਹੀਂ ਸੋਚਿਆ ਸੀ ਕਿ ਅਸੀਂ ਗਰੀਬਾਂ ਦਾ ਭਲਾ ਕਰ ਦਈਏ। ਯਾਰ, ਉਹ ਗਰੀਬ ਆਦਮੀ ਤੋਂ 10 ਲੱਖ ਹਰ ਫੈਮਿਲੀ ਨੂੰ ਦਿੱਤਾ ਹੈਲਥ ਕਾਰਡ ਦੇ, ਕੋਈ ਕਿਤੇ ਵੀ ਜਾ ਕੇ ਆਪਣਾ ਇਲਾਜ ਕਰਵਾ ਲਵੇ। ਉਹਦੀ ਇੱਕ ਗੱਲ ਯਕੀਨ ਕਰੋ ਸੁਨਹਿਰੀ ਹਰੂਫਾਂ ਨਾਲ ਲਿਖਣ ਵਾਲੀ ਹੈ। ਇਹ ਦਗੜ ਦੱਲਾ, ਇਹ ਬਗੈਰਤ, ਇਹ 2 ਨੰਬਰ ਆਦਮੀ ਜਿਹੜਾ ਕਿ ਉਹੀ ਸਕਾਲਰ, ਸੋ ਕਾਲਡ ਸਕਾਲਰ ਬਣਿਆ ਕਿ ਜੀ ਬੜਾ ਵੱਡਾ ਸਕਾਲਰ ਹੈ, ਲੇਕਿਨ ਕਰਤੂਤ ਦੇਖੋ ਇਹਦੇ ਬਗੈਰਤ ਦੇ, ਕਿ ਜਦੋਂ ਖੜਾ ਹੋਣਾ ਹੁੰਦਾ ਅੱਗੇ ਜ਼ੁਲਮ ਦੇ ਅੱਗੇ, ਜ਼ੁਲਮ ਦੇ ਸਾਹਮਣੇ, ਤੇ ਉਦੋਂ ਆ ਕੇ ਉੱਥੇ ਵੜ ਜਾਂਦੇ ਨੇ, ਉਹਨਾਂ ਦੇ ਘੁੱਟਣਿਆਂ 'ਚ ਚੱਟਦੇ ਨੇ, ਜਾ ਕੇ ਬੂਟ ਚੱਟਣਾ ਸ਼ੁਰੂ ਕਰ ਦਿੰਦੇ ਨੇ। ਬਗੈਰਤ ਨੂੰ ਸ਼ਰਮ ਵੀ ਨਹੀਂ ਆਈ ਕਹਿੰਦੇ ਹੋਏ। ਔਰ ਗੱਲ ਕੀ ਕਰ ਰਿਹਾ ਉਹ ਜੀ, ਉਹ 2 ਕੌਮੀ ਨਜ਼ਰੀਆ ਜਿਹੜਾ ਨਾ ਉਹ ਦੇਤਾ ਜੀ ਉੱਥੇ ਫਲਸਤੀਨ ਦੇ ਵਿੱਚ ਹੈ। ਔਰ ਉਹ ਫਲਸਤੀਨ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਖਾਨ ਨੂੰ ਰਿਹਾ ਕਰੋ। ਉੱਥੇ ਦੇ ਸਾਫੀ, ਉੱਥੇ ਦੇ ਲੋਕ ਦੁਆਵਾਂ ਕਰ ਰਹੇ ਨੇ ਕਿ ਯਾਰ ਖਾਨ ਨੂੰ ਬਾਹਰ ਕੱਢੋ। ਉਹਨਾਂ ਨੂੰ ਪਤਾ ਹੈ ਕਿ ਪੂਰੀ ਦੁਨੀਆ 'ਚ ਇੱਕ ਆਵਾਜ਼ ਜਿਹੜੀ ਸਾਡੇ ਲਈ ਉੱਠਦੀ ਹੈ ਉਹ ਇਮਰਾਨ ਖਾਨ ਦੀ ਆਵਾਜ਼ ਹੈ। ਇਹ ਦੇਖੋ, ਕੋਈ ਜਵਾਬ ਨਹੀਂ ਇਹਦਾ। ਇਹ ਬਿਲਕੁਲ ਬਗੈਰਤ, ਜਦੋਂ ਪ੍ਰੋਪੋਗੈਂਡਾ, ਜਦੋਂ ਦਿਮਾਗ 'ਚ ਤੁੰਨ ਦਿੱਤਾ ਹੋਏ ਨਾ ਕੁਛ ਹੈ,
ਹਾਂ ਪਤਾ ਨਹੀਂ ਬਾਬਾ ਜੀ ਕਹਿੰਦੇ ਦਿਮਾਗ 'ਚ ਨਹੀਂ ਤੁੰਨੀ ਇਹਦੇ। ਮੈਂ ਕਿਹਾ ਬਾਬਾ ਜੀ ਫਿਰ ਬਾਬਾ ਕਹਿੰਦੇ ਉਹ ਕਿਤੇ ਹੋਰ ਤੁੰਨੀ ਹੈ। ਹਾਂ ਬਾਬਾ ਜੀ ਕਹਿੰਦੇ ਉੱਥੋਂ ਨਿਕਲਣੀ ਵੀ ਔਖੀ ਹੈ ਜਦੋਂ ਉੱਥੇ ਤੁੰਨ ਦਿੰਦੇ ਨੇ ਨਾ ਕੁਛ ਹਾਂ ਹੈਂਡਲ। ਹਾਂ ਫਿਰ ਇਹੋ ਜਿਹੀ ਬਕਵਾਸ ਬੰਦਾ ਕਰਦਾ, ਇਹੋ ਜਿਹਾ ਗਲੀਜ਼ ਆਦਮੀ, ਇਹੋ ਜਿਹਾ 2 ਨੰਬਰ ਆਦਮੀ। ਬਈ ਗੱਲ ਸਿੱਧੀ ਹੈ ਕਿ ਅੱਲਾ ਨੇ ਖਾਨ ਨੂੰ ਉਹ ਮੁਕਾਮ ਦਿੱਤਾ ਹੈ, ਉਹ ਇੱਜ਼ਤ ਦੇ ਦਿੱਤੀ ਹੈ ਕਿ ਜਿਹੜਾ ਉਹਦੇ ਮੁਕਾਬਲੇ 'ਚ ਆਏਗਾ ਉਹ ਰਗੜਿਆ ਜਾਏਗਾ। ਹਾਂ ਔਰ ਅਸੀਂ ਦੇਖੇ ਨੇ ਔਰ ਇਹ ਨਸੀਹਤ ਵੀ ਨਹੀਂ ਪੜ੍ਹਦੇ ਕਿ ਯਾਰ ਕਿੰਨੇ ਦਗੜ ਦਿੱਲੇ ਮਤਲਬ ਸਮਝ ਜਾਓ ਨਾ। ਹਾਂ ਜਿੰਨੇ ਵੀ ਦਗੜ ਦਿੱਲੇ ਆਏ ਹਾਂ ਉਹ ਮਿੱਟੀ 'ਚ ਮਿਲ ਗਏ, ਉਹਨਾਂ ਦੇ ਬੇੜੇ ਗਰਕ ਹੋ ਗਏ, ਫਾਰਗ ਹੋ ਗਏ ਉਹ। ਹਾਂ ਲੇਕਿਨ ਹੁਣ ਸਮਝਦੇ ਨਹੀਂ, ਸਿੱਖਦੇ ਨਹੀਂ, ਫਿਰ ਆ ਜਾਂਦੇ ਨੇ, ਫਿਰ ਉਹਦੇ ਮੁਕਾਬਲੇ 'ਚ ਆ ਜਾਂਦੇ ਨੇ ਜਿਹਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ, ਜਿਹਨੂੰ ਅੱਲਾ ਨੇ ਜ਼ਿੰਦਗੀ ਦਿੱਤੀ ਹੈ, ਜਿਹਨੂੰ ਅੱਲਾ ਨੇ ਉਹ ਇਕਤਦਾਰ ਦਿੱਤਾ ਹੈ ਦਿਲਾਂ ਦਾ ਜਿਹੜਾ ਹੋਰ ਕਿਸੇ ਨੂੰ ਅੱਜ ਤੱਕ ਨਹੀਂ ਦਿੱਤਾ ਇਸ ਪਾਕਿਸਤਾਨ ਦੇ ਵਿੱਚ। ਤੇ ਉਹ ਖੁਦਾ ਦਾ ਖੌਫ ਕਰੋ। ਹਾਂਜੀ ਲੇਕਿਨ ਨਹੀਂ, ਬਸ ਇਹਨਾਂ ਨੂੰ ਜਿਹੜੀ ਆਦਤ ਹੈ ਕਿ ਬੂਟ ਪਾਲਿਸ਼ ਹੈ ਔਰ ਦਾਦ ਦੇਣੀ ਪੈਂਦੀ ਉਹੀ ਕੰਪਨੀ ਨੂੰ ਕਿਹੋ ਜਿਹੀਆਂ ਚੁੜੇਲਾਂ ਜਿੰਨ ਰੱਖੇ ਨੇ ਉਹਨਾਂ ਨੇ। ਹਾਂ ਹਲਕਾ ਜਿਹਾ ਬੂਟ ਮਾਰਦੇ ਨੇ ਤੇ ਉਹ ਨਾਲ ਹੀ ਬੂਟ ਪਾਲਿਸ਼ ਕਰਦੇ ਕਰਦੇ ਆ ਜਾਂਦੇ ਨੇ। ਲੇਕਿਨ ਇੱਕ ਗੱਲ ਤੈਅ ਹੈ ਕਿ ਕੰਪਨੀ ਨੇ ਵੀ ਸੋਚ ਲਿਆ ਕਿ ਵੀ ਅਸੀਂ ਹਰ ਆਪਣਾ ਬੰਦਾ, ਹਰ ਮੋਹਰਾ ਜਿਹੜਾ ਨਾ ਐਕਸਪੋਜ਼ ਕਰਨਾ, ਉਹਨੂੰ ਮੈਦਾਨ 'ਚ ਤਾਰ ਦੇਣਾ। ਚਲੋ ਕੋਈ ਨਾ ਕੋਈ ਤਾਂ ਚੱਲੇਗਾ ਨਾ, ਕੋਈ ਵੀ ਨਹੀਂ ਚੱਲਦਾ ਪਿਆ। ਉਹ ਐਡੀ ਵੱਡੀ ਕੰਪਨੀ ਆਪ ਨਹੀਂ ਚੱਲ ਸਕੀ ਜਿਹਦੀ 75 ਸਾਲ ਤੋਂ ਹਾਂ ਜਿਹਨੂੰ ਵਾਹ ਬੱਲੇ ਬੱਲੇ ਜ਼ਿੰਦਾਬਾਦ ਦੇ ਜਿਹੜਾ ਨਾ ਸਿਸਟਮ ਹੋ ਰਿਹਾ ਸੀ ਉਹ ਆਪ ਨਹੀਂ ਚੱਲ ਸਕੀ। ਤੇ ਉਹ ਇਹ ਛੋਟੇ ਛੋਟੇ ਦਗੜ ਦੱਲੇ ਜਿਹੜੇ ਨੇ ਇਹ ਜਿੰਚੜੇਲਾਂ ਲੰਬੇ ਬਾਲਾਂ ਵਾਲੀਆਂ, ਇਹਨਾਂ ਦਾ ਕੱਖ ਨਾ ਰਵੇ, ਇਹਨਾਂ ਨੂੰ ਮੌਲਾ ਲਵੇ। ਹਾਂ ਬਾਬਾ ਜੀ ਕਹਿੰਦੇ ਬਈ ਗੱਲ ਠੀਕ ਹੈ ਬਈ ਬਹੁਤ ਹੀ ਬੇਗੈਰਤ ਆਦਮੀ ਹੈ। ਹਾਂ ਇਹਨੇ ਵੀ ਇੱਜ਼ਤ ਰਾਸ ਨਹੀਂ, ਇਹ ਵੀ ਰੋਂਗ ਨੰਬਰ ਸਾਬਤ ਹੋਇਆ। ਬਾਬਾ ਜੀ ਕਹਿੰਦੇ ਇਹਨੂੰ ਲੰਮਾ ਪਾਉਣ ਦੀ ਬਜਾਏ ਨਾ ਇਹਦਾ ਵਿਆਹ ਕਰਾ ਦਿਓ। ਹਾਂ ਬਾਬਾ ਜੀ ਇਹਦਾ ਵਿਆਹ ਬਾਬਾ ਜੀ ਕਹਿੰਦੇ ਉਹ ਡੱਡੂ ਨਾ ਕਰਾ ਦਿਓ। ਬਾਬਾ ਜੀ ਹਰ ਦਗੜ ਦੱਲੇ ਦਾ ਵਿਆਹ ਡੱਡੂ ਨਾ ਕਰਾਉਣ ਫਿਰੇ ਹੁੰਦੇ, ਕੀ ਗੱਲ ਕਰਦੇ ਹੋ? ਬਾਬਾ ਜੀ ਕਹਿੰਦੇ ਹਾਂ ਡੱਡੂ ਵੀ ਇਸੇ ਕਾਬਿਲ ਹੀ ਹੈ ਨਾ। ਹਾਂ ਜਿਹੜੇ ਬਾਬੇ ਕੋਲ ਨਹੀਂ ਆਉਣਾ, ਬਾਬੇ ਨਾਲ ਪੀਂਘਾਂ ਨਹੀਂ ਪਾਣੀਆਂ ਪਿਆਰ ਦੀਆਂ, ਫਿਰ ਇਹੋ ਜਿਹੀ ਮੱਥੇ ਲਾਓ ਇਹਦੇ। ਹਾਂ